सीएम मान कहते वोटरां तो 1 साल होर मंग रहे ने, साल दर साल ऐ चली जाऊ कम के कादे लई साल मंग रहे ने, पर इत्ते चानना पाओ जरा। देखो गल की है कि सीएम साहब दी जिहड़ी इज्जत है वो लगी पई आ दाऽ ते उत्थे जलंधर दे विच। सब तो वध 2-3 बंदे जवाबदेह होणगे जे ਇਹ इलैक्शन हारदे ने। पहले नंबर ते भगवंत मान, दूजे ते राघव चड्डा, तीसरे नंबर ते चीमा साहब। जी जी ये 3-4 बंदे तां कह लो कि मोहरली कतार वाले ने। फिर इस तो इलावा होर भी बहुत सारिਆਂ ਦੀ मतलब कि केजरीवाल ਇੱਥੇ ਸਿੱਧਾ ਹੀ ਕਹਿ ਚੁੱਕੇ ਆ ਕਿ ਬਈ ਕੰਮ ਤੇ ਸਾਡੇ ਤੋਂ ਲੈਣਾ। ਤੁਸੀਂ ਦੇਖੋ ਕਿ ਐਡੀ ਵੱਡੀ ਗੱਲ ਜਿਹੜੀ ਹੈ ਉਹ ਆਮ ਤੌਰ ਤੇ ਪੋਲੀਟੀਸ਼ੀਅਨ ਤੇ ਹੰਡੇ ਪੋਲੀਟੀਸ਼ੀਅਨ ਤੇ ਕਦੇ ਵੀ ਨਹੀਂ ਕਹਿੰਦੇ। ਸੋ ਇਸ ਕਰਕੇ ਜ਼ੋਰ ਪੂਰਾ ਲੱਗ ਰਿਹਾ। ਹੁਣ ਤੁਸੀਂ ਦੇਖਿਓ ਅਰਵਿੰਦ ਕੇਜਰੀਵਾਲ ਪੰਜਾਬ ਦੀ ਜ਼ਿਮਨੀ ਚੋਣ ਦੇ ਵਿੱਚ ਆ ਕੇ ਪਸੀਨਾ ਵਹਾਏਗਾ ਪੂਰਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਭਗਵੰਤ ਮਾਨ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਉਦੋਂ ਤੱਕ ਅਸੀਂ ਲੋਕਾਂ ਦੇ ਵਿੱਚ ਜੋ ਸਾਡਾ ਰਿਸ਼ਤਾ ਹੈ ਉਹਨੂੰ ਹੋਰ ਮਜ਼ਬੂਤ ਕਰ ਲਈਏ, ਜਾਂ ਕਿਤੇ ਕੋਈ ਤਰੇੜ ਆਈ ਆ ਤੇ ਉਹਨੂੰ ਭਰ ਲਈਏ ਉਦੋਂ ਤੱਕ ਜਦੋਂ ਤੱਕ ਕੇਜਰੀਵਾਲ ਆਏਗਾ। ਤਾਂ ਹੁਣ ਉਹਨਾਂ ਨੇ ਅੱਜ ਕਹਿ ਲਓ ਕਿ ਸਿਰੇ ਦੀ ਗੱਲ ਹੀ ਕਹਿ ਦਿੱਤੀ ਕਿ ਵੇਖੋ ਜੀ ਕਿ ਭਾਈ ਸਾਨੂੰ 1 ਸਾਲ ਦਾ ਟਾਈਮ ਦੇ ਦਿਓ, ਜੇ ਅਸੀਂ ਕੁਛ ਨਾ ਕਰ ਸਕੇ ਤੇ ਫਿਰ ਅਸੀਂ ਵੋਟਾਂ ਮੰਗਣ ਆਉਂਦੇ ਹੀ ਨਹੀਂ ਆ ਜੀ। ਇਹ ਬੰਦਾ ਉਦੋਂ ਕਹਿੰਦਾ ਹੁੰਦਾ ਜਦੋਂ ਕੋਈ ਆਖਰੀ ਤੀਰ ਭੱਥੇ 'ਚ ਨਹੀਂ ਰਹਿੰਦਾ ਕਿ ਭਾਈ ਇੱਕ ਵਾਰੀ ਵੋਟ ਪਾ ਦਿਓ ਤੇ ਫਿਰ ਦੇਖਾਂਗੇ ਕੀ ਬਣਦਾ। ਹੁਣ ਗੱਲ ਤੇ ਵੱਡੀ ਇਹ ਹੈ ਕਿ ਜਿਹੜੀ ਪਾਰਟੀ 1 ਸਾਲ ਦੇ ਵਿੱਚ ਆਪਣਾ ਇੱਕ ਉਮੀਦਵਾਰ ਹੀ ਨਹੀਂ ਤਿਆਰ ਕਰ ਸਕੀ ਜ਼ਿਮਨੀ ਚੋਣ ਵਾਸਤੇ, ਉਹ ਹੁਣ ਸਾਲ ਲੈ ਕੇ ਕੀ ਕਰੇਗੀ ਗਾਂ ਸਮਝ ਤੋਂ ਪਰੇ ਆ। ਦੂਈ ਗੱਲ, ਇਸੇ ਜਲੰਧਰ ਦੇ ਵਿੱਚ ਇਹ ਸਮਾਰਟ ਨਹੀਂ, ਉਹਨੂੰ ਪਾਪ ਹੀ ਕਹਿਣਾ ਚਾਹੀਦਾ, ਪਾਪ ਸਿਟੀ ਪ੍ਰੋਜੈਕਟ, ਜਿੱਦਾਂ ਮਤਲਬ ਕਿ ਸਮਾਰਟ ਪਾਪ ਬਣ ਗਿਆ ਸਮਾਰਟ ਸਿਟੀ ਵਾਲਾ ਪ੍ਰੋਜੈਕਟ। ਕੁਝ ਲੋਕਾਂ ਨੇ ਕਰਪਸ਼ਨ ਕੀਤੀ ਹੈ, ਪਾਪ ਕੀਤਾ ਹੈ ਸਮਾਰਟ ਸਿਟੀ ਦੇ ਨਾਮ ਤੇ। ਤਾਂ ਉਹ ਜਿਹੜੀ ਸਮਾਰਟ ਸਿਟੀ ਪ੍ਰੋਜੈਕਟ ਨੂੰ ਪਾਪ ਬਣਾਉਣ ਵਾਲੇ ਜਿਹੜੇ ਲੋਕ ਸੀਗੇ ਉਹ ਹੀ ਫੜ ਲੈਂਦੇ 1 ਸਾਲ ਦੇ ਵਿੱਚ। ਉਹ ਤਾਂ ਇਹਨਾਂ ਦੇ ਘੇਰੇ ਘੇਰੇ ਨੇ ਕਈ। ਸੋ ਇਸ ਕਰਕੇ ਸਾਲ ਇਹੀ ਕੰਮ ਬਾਦਲ ਹੋਰਾਂ ਦਾ ਸੀਗਾ। 12 'ਚ ਕਹਿੰਦੇ ਕਿ ਲਾਸਟ ਚੋਣ ਹੈ, 17 'ਚ ਫਿਰ ਆ ਗਏ ਲੰਬੀ ਵਾਲਿਆਂ ਕੋਲ, 22 'ਚ ਕਹਿੰਦੇ ਫਿਰ ਪਾ ਦਿਓ 1 ਵਾਰੀ ਵੋਟਾਂ। ਲੰਬੀ ਵਾਲੇ ਕਹਿੰਦੇ ਕਿ ਨਹੀਂ ਬਾਪੂ ਹੁਣ ਨਹੀਂ ਸਰਨਾ। ਆਹੀ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਸੀ। ਮੇਰੀ ਆਖਰੀ ਚੋਣ ਆ, ਸਾਲ 1.5 ਸਾਲ ਬਾਅਦ ਜਦੋਂ ਸਿੱਧੂ ਹੋਰੀ ਕਹਿੰਦੇ ਹਟ ਬਾਬਾ ਪਾਸੇ ਉਹ ਕੁਰਸੀ ਛੱਡ, ਆਂਦਾ ਨਹੀਂ ਜਦੋਂ ਤੱਕ ਪੰਜਾਬ ਠੀਕ ਨਹੀਂ ਹੁੰਦਾ ਮੈਂ ਤੇ ਕੁਰਸੀ ਨਹੀਂ ਛੱਡਣੀ, ਮੈਂ ਤੇ ਸਿਆਸਤ ਕਰੂੰਗਾ। ਤੇ ਫਿਰ ਲੋਕ ਕਹਿੰਦੇ ਕਿ ਤੂੰ ਨਹੀਂ ਹਟਣਾ, ਚੱਲ ਅਸੀਂ ਢਾ ਦਿੰਨੇ ਆ ਤੈਨੂੰ। ਸੋ ਇਸ ਕਰਕੇ ਇਹ ਉਹਨਾਂ ਗੱਲਾਂ ਤੇ ਹੀ ਨੇ। ਬਾਕੀ ਤੁਸੀਂ ਦਿੱਲੀ 'ਚ ਕਿਹਾ ਸੀਗਾ ਕਿ ਅਸੀਂ ਕੰਮ ਦੇ ਸਿਰ ਤੇ ਵੋਟਾਂ ਲੈਣੀਆਂ ਨੇ, ਤਾਂ ਤੁਸੀਂ 1 ਸਾਲ ਦੇ ਰਿਪੋਰਟ ਕਾਰਡ ਦੇ ਆਧਾਰ ਤੇ ਵੋਟ ਮੰਗ ਕੇ ਦੇਖ ਲਓ। ਜੇ ਰਿਪੋਰਟ ਕਾਰਡ ਦੇ ਆਧਾਰ ਤੇ ਵੋਟ ਮੰਗਣੀ ਹੋਵੇ ਤੇ ਫਿਰ ਤੇ ਰਿੰਕੂ ਨੂੰ ਉਧਾਰਾ ਮੰਗਣ ਦੀ ਜ਼ਰੂਰਤ ਹੀ ਨਹੀਂ ਹੈਗੀ। ਫਿਰ ਤੇ ਤੁਸੀਂ ਆਪਣੇ ਪੱਧਰ ਤੇ ਹੀ ਸਾਰਾ ਕੁਝ ਕਰ ਸਕਦੇ ਸੀ। ਖੈਰ ਇਹਨਾਂ ਨੇ ਸਾਲ ਮੰਗਿਆ, ਲੋਕਾਂ ਨੇ ਦੇਣਾ ਕਿ ਨਹੀਂ ਦੇਣਾ ਉਹ ਲੋਕਾਂ ਦੇ ਸਹਾਰੇ ਆ ਬਾਈ। ਤਾਂ ਇਹਨਾਂ ਨੇ 1 ਸਾਲ ਦਾ ਟਾਈਮ ਜ਼ਰੂਰ ਮੰਗਿਆ ਕਿ ਬਾਈ ਸਾਨੂੰ 1 ਵਾਰੀ ਵੋਟਾਂ ਪਾ ਦਿਓ ਤੇ ਫਿਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਚੱਲਣਾ ਹੈ।